ਤੇ ਮਤੀਨ ਭਾਈ ਤੁਹਾਂ ਵੀ ਦੱਸਣੀ ਹੈ, ਤੁਹਾਨੂੰ ਵੀ ਜਿਹੜੇ ਬਚਪਨ ਦੇ ਵਿੱਚ ਉਹ ਤੁਹਾਂ ਸੁਣੀਆਂ ਨੇ ਨਾ, ਉਹ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨੀਆਂ ਨੇ। ਚਾਂਦ ਤੇ ਬੁੜੀਆ ਚਰਖਾ ਚਲਾਉਂਦੀ ਏ। ਹਾਂਜੀ ਠੀਕ ਹੈ, ਚਾਂਦ ਤੇ ਇੱਕ ਬੁੜੀਆ ਰਹਿੰਦੀ ਹੈ ਜਿਹੜੀ ਚਰਖਾ ਚਲਾਉਂਦੀ ਏ। ਹਾਂ, ਠੀਕ ਹੋ ਕਿ ਗਿਆ। ਜਦ ਕਿ ਚੰਨ ਤੇ ਕੋਈ ਸਬਜ਼ੀਆਂ ਦੇ ਨੇ ਫਾਇਦੇ ਦੱਸੇ ਜਾਂਦੇ ਨੇ ਕਿ ਸਬਜ਼ੀਆਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਦੇ ਨੇ ਫਾਇਦੇ ਨੇ। ਤੇ ਉਹ ਕਹਿਣਾ ਕਰਨਾ ਜਨਾਬ, ਅਗਰ ਮੋਰ ਦਾ ਪੰਖ ਜਿਹੜਾ ਨਾ ਇਹਨੂੰ ਕਿਤਾਬ ਦੇ ਵਿੱਚ ਰੱਖੀਏ ਨਾ ਤੇ ਮਜ਼ੀਦ ਪੰਖ ਬਣਨਾ ਸ਼ੁਰੂ ਹੋ ਜਾਂਦੇ ਨੇ। ਅਗਰ ਜੁੱਤੀ ਸਮੇਤ ਤੁਸੀਂ ਮੰਜੀ ਦੇ ਉੱਤੇ ਬਵੋਗੇ ਨਾ ਤੇ ਸੱਪ ਆ ਜਾਏਗਾ। ਤੇ ਸੱਪ ਆ ਜਾਏਗਾ। ਵੇਖੋ ਜਦੋਂ ਰਾਤ ਨੂੰ ਚੰਨ ਆਪਣੇ ਪੂਰੇ ਜੋਬਨ ਤੇ ਹੋਣਾ ਨਾ ਤੇ ਕਹਿਣਾ ਕਰਨਾ, ਉਹ ਵੇਖੋ ਚੰਨ ਜਿਹੜਾ ਨਾ ਉਹਦੇ ਵਿੱਚ ਇੱਕ ਬੁੜੀਆ ਜਿਹੜੀ ਨਾ ਚਰਖਾ ਕੱਤਣ ਡਈ ਏ। ਅਸੀਂ ਉਦੋਂ ਨਿੱਕੇ ਹੁੰਦੇ ਹਾਂ ਤੇ ਅਸੀਂ ਕਹਿਣਾ ਕਰਨਾ, ਹਾਂਜੀ 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 ਬਿਲਕੁਲ ਬਿਲਕੁਲ ਚਰਖਾ ਕੱਤਣ ਡਈ, ਉਹ ਨੁਕਰੇ ਬੈਠੀ, ਉਹ ਇੰਜ ਕਰਨ ਡਈ। ਲੱਭ ਲੈਣੇ ਸਾਡੀ ਬੁੜੀਆ। ਛਾਂਜੇ ਬੁੜੀਆ ਨਹੀਂ ਸੀ ਹੁੰਦੀ ਲੇਕਿਨ ਬੁੜੀਆ ਸੀ ਲੱਭ ਲੈਂਦੇ। अस्सलामुअलैकुम, वेलकम टू माई न्यू व्लॉग। मैं तुहाड़ा दोस्त सुल्तान शेख, पंजाब के खूबसूरत संती शहर सियालकोट तो पिंड पूरब कलेर, और तुसी वेखण दे हो मेरा यूट्यूब चैनल अपना पंजाबी व्लॉग। मैं और मतीन भाई बाहर जी धुप सेकण डे आ ते बैठे आ जनाब कब्रिस्तान दे विच। सब तो पहला वालिदैन दी कब्रां दे उत्ते गए आ, फातिहा ख्वानी कीती है। जुम्मा दा दिन है, बड़ा बाबरकत दिन है। ਤੇ ਅਸੀਂ ਕਿਹਾ ਜੀ ਅੱਜ ਦਾ ਵਲੌਗ ਜਿਹੜਾ ਨਾ ਆਪਣੀ ਇਸ ਕਬਰਿਸਤਾਨ ਦੇ ਵਿੱਚ ਬਹਿ ਕੇ ਬਣਾਇਆ ਜਾਏਗਾ ਤੇ ਬਚਪਨ ਦੀਆਂ ਜਿਹੜੀਆਂ ਯਾਦਾਂ ਨੇ ਨਾ ਉਹ ਤਾਜ਼ਾ ਕੀਤੀਆਂ ਜਾਂਦੀਆਂ। ਸਾਡੇ ਬਚਪਨ ਦੇ ਵਿੱਚ ਜੀ ਸਾਡੇ ਵਾਲਿदैन ਜਾਂ ਸਾਡੇ ਵੱਡੇ ਜਿਹੜੇ ਸਨ ਨਾ, ਉਹ ਸਾਨੂੰ ਨਾ ਕੁਝ ਅਫਵਾਹਾਂ ਸੁਣਾਉਂਦੇ ਹੁੰਦੇ ਨੇ। ਸਾਡੀ ਨਜ਼ਰ 'ਚ ਉਹ ਅਫਵਾਹਾਂ ਨੇ ਹੁਣ, ਤੇ ਉਹ ਜਦੋਂ ਸੁਣਨੀਆਂ ਤੇ ਅਸਾਂ ਡਰ ਜਾਣਾ ਕਰਨਾ। ਤੇ ਅੱਜ ਉਹ ਅਫਵਾਹਾਂ, ਉਹ ਯਾਦਾਂ ਅਸੀਂ ਕਰਾਂਗੇ ਤਾਜ਼ਾ। ਤੇ ਮਤੀਨ ਭਾਈ ਤੁਹਾਂ ਵੀ ਦੱਸਣੀ ਹੈ, ਤੁਹਾਨੂੰ ਵੀ ਜਿਹੜੇ ਬਚਪਨ ਦੇ ਵਿੱਚ ਉਹ ਤੁਹਾਂ ਸੁਣੀਆਂ ਨੇ ਨਾ, ਉਹ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਨੀਆਂ ਨੇ। ਚਾਂਦ ਤੇ ਬੁੜੀਆ ਚਰਖਾ ਚਲਾਉਂਦੀ ਏ। ਹਾਂਜੀ ਠੀਕ ਹੈ, ਚਾਂਦ ਤੇ ਇੱਕ ਬੁੜੀਆ ਰਹਿੰਦੀ ਹੈ ਜਿਹੜੀ ਚਰਖਾ ਚਲਾਉਂਦੀ ਏ। ਹਾਂ, ਠੀਕ ਹੋ ਕਿ ਗਿਆ। ਜਦ ਕਿ ਚੰਨ ਤੇ ਕੋਈ ਸਬਜ਼ੀਆਂ ਦੇ ਨੇ ਫਾਇਦੇ ਦੱਸੇ ਜਾਂਦੇ ਨੇ ਕਿ ਸਬਜ਼ੀਆਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਦੇ ਨੇ ਫਾਇਦੇ ਨੇ। ਤੇ ਉਹ ਕਹਿਣਾ ਕਰਨਾ ਜਨਾਬ, ਅਗਰ ਮੋਰ ਦਾ ਪੰਖ ਜਿਹੜਾ ਨਾ ਇਹਨੂੰ ਕਿਤਾਬ ਦੇ ਵਿੱਚ ਰੱਖੀਏ ਨਾ ਤੇ ਮਜ਼ੀਦ ਪੰਖ ਬਣਨਾ ਸ਼ੁਰੂ ਹੋ ਜਾਂਦੇ ਨੇ, ਜਦ ਕਿ ਕਦੀ ਐਸਾ ਕੁਝ ਅਸੀਂ ਵੇਖਿਆ ਹੀ ਨਹੀਂ। ਫਿਰ ਜਨਾਬ ਉਸ ਤੋਂ ਬਾਅਦ ਕਹਿਣਾ ਜੀ, ਅਗਰ ਪੈਨਸਲ ਦੇ ਕਚਰੇ ਨੂੰ ਨਾ ਅਗਰ ਦਰਾਜ਼ ਦੇ ਵਿੱਚ ਰੱਖੀਏ ਤੇ ਨਵੀਂ ਪੈਨਸਲ ਬਣ ਜਾਂਦੀ ਹੈ। ਅਗਰ ਪੈਨਸਲ ਦੇ ਕਚਰੇ ਨੂੰ ਦੁੱਧ ਦੇ ਵਿੱਚ ਉਬਾਲੀਏ ਤੇ ਰੇਜ਼ਰ ਬਣ ਜਾਂਦੀ ਹੈ। ਤੇ ਸਾਰਾ ਕੁਝ ਜਨਾਬ ਝੂਠ ਹੁੰਦਾ ਸੀ, ਅਫਵਾਹਾਂ ਹੁੰਦੀਆਂ ਸਨ। ਤੇ ਫਿਰ ਉਹ ਕਹਿਣਾ ਕਰਨਾ ਜੀ, ਅਗਰ ਜੁੱਤੀ ਸਮੇਤ ਤੁਸੀਂ ਮੰਜੀ ਦੇ ਉੱਤੇ ਬਵੋਗੇ ਨਾ ਤੇ ਸੱਪ ਆ ਜਾਏਗਾ। ਤੇ ਸੱਪ ਆ ਜਾਏਗਾ। ਅਸਾਂ ਡਰ ਜਾਣਾ ਕਰਨਾ। ਤੇ ਹੋਰ ਤੁਸੀਂ ਵੀ ਕੁਝ ਦੱਸੋ, ਉਹ ਪਤੀਲੀ ਵਾਲੀ ਗੱਲ ਦੱਸੋ ਇਹਨਾਂ ਨੂੰ। ਜਨਾਬ ਜਿਹੜਾ ਹਾਂਡੀ ਐਂਡ ਤੇ ਸਾਫ਼ ਕਰਦਾ ਹੈ ਉਹਦੇ ਵਿਆਹ ਤੇ ਬਾਰਿਸ਼ ਹੁੰਦੀ ਹੈ, ਜਦ ਕਿ ਐਸਾ ਹੁੰਦਾ ਨਹੀਂ। ਕਦੀ ਬਾਰਿਸ਼ ਐ ਕਹਿ ਦੇਣਾ ਕਰਨਾ ਜਨਾਬ, ਆ ਵੇਖੋ ਜਦੋਂ ਰਾਤ ਨੂੰ ਚੰਨ ਆਪਣੇ ਪੂਰੇ ਜੋਬਨ ਤੇ ਹੋਣਾ ਨਾ ਤੇ ਕਹਿਣਾ ਕਰਨਾ, ਉਹ ਵੇਖੋ ਚੰਨ ਜਿਹੜਾ ਨਾ ਉਹਦੇ ਵਿੱਚ ਇੱਕ ਬੁੜੀਆ ਜਿਹੜੀ ਨਾ ਚਰਖਾ ਕੱਤਣ ਡਈ ਏ। ਅਸੀਂ ਉਦੋਂ ਨਿੱਕੇ ਹੁੰਦੇ ਹਾਂ ਤੇ ਅਸੀਂ ਕਹਿਣਾ ਕਰਨਾ, ਹਾਂਜੀ 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 ਬਿਲਕੁਲ ਬਿਲਕੁਲ ਚਰਖਾ ਕੱਤਣ ਡਈ, ਉਹ ਨੁਕਰੇ ਬੈਠੀ, ਉਹ ਇੰਜ ਕਰਨ ਡਈ। ਲੱਭ ਲੈਣੇ ਸਾਡੀ ਬੁੜੀਆ। ਛਾਂਜੇ ਬੁੜੀਆ ਨਹੀਂ ਸੀ ਹੁੰਦੀ ਲੇਕਿਨ ਬੁੜੀਆ ਸੀ ਲੱਭ ਲੈਂਦੇ ਆ। ਫਿਰ ਕਹਿਣਾ ਕਰਨਾ ਕਿ ਜੀ ਅਗਰ ਤੁਸੀਂ ਆਪਣੇ ਟੀਚਰ ਦੀ ਕੁਰਸੀ ਤੇ, ਆਪਣੇ ਉਸਤਾਦ ਦੀ ਕੁਰਸੀ ਤੇ ਬਵੋਗੇ ਨਾ ਤੇ ਫੇਲ ਹੋ ਜਾਓਗੇ। ਇਹ ਮਨਗੜ੍ਹ ਤੇ ਗੱਲਾਂ ਜਨਾਬ ਅਸੀਂ ਕਦੇ ਇਹੋ ਜਿਹੀ ਬੇਅਦਬੀ ਵੀ ਨਾ ਕਰਨੀ। ਤੇ ਕਦੇ ਕਦੇ ਉਂਝ ਦਾ ਲੱਗਣਾ ਤੇ ਉਸਤਾਦਾਂ ਨੇ ਕੁਰਸੀਆਂ ਤੇ ਬਹਿ ਜਾਣਾ ਤੇ ਬੱਚਿਆਂ ਨੇ ਕਹਿਣਾ ਕਰਨਾ, ਆਪ ਹੀ ਦੱਸਾਂਗਾ ਸਰ ਜੀ ਉਹਨਾਂ ਨੂੰ ਕਿ ਤੁਹਾਡੀ ਕੁਰਸੀ ਤੇ ਬੈਠਾ ਹੈ। ਤੇ ਜਦੋਂ ਦੱਸਣਾ ਜਨਾਬ ਫਿਰ ਉਦੋਂ ਫੈਂਟਾ ਲੱਗਣਾ ਕਰਨਾ ਕਿ ਤੂੰ ਸਾਡੀ ਕੁਰਸੀ ਤੇ ਬੈਠਾ ਹੈ। ਫਿਰ ਉਹ ਕਹਿਣਾ ਕਰਨਾ, ਆਲਤੂ ਜਲਾਲਤੂ ਆਈ ਬੜਾਲ ਟਾਲਤੂ, ਐ ਅਗਰ ਕਹੀਏ ਤੇ ਉਸਤਾਦ ਕੋ ਮਾਰਨੀ ਪੈਂਦੀ। ਪੁਰਾਣੇ ਵਕਤਾਂ ਦੀਆਂ ਪੁਰਾਣੀਆਂ ਗੱਲਾਂ, ਪੁਰਾਣੀਆਂ ਕਹਾਵਤਾਂ, ਬੜੇ ਮਜ਼ੇ ਵਾਲੇ ਦਿਨ ਹੁੰਦੇ ਹਨ। ਹਾਂਜੀ। ਤੇ ਉਹ ਕਹਿਣਾ ਕਰਨਾ ਜੇ ਉਹ ਫੇਰ ਵੀ ਡਾਕਟਰ ਸਾਹਿਬ ਚੰਗਾ ਸੀ। ਹੁਣ ਤੇ ਸੋਸ਼ਲ ਮੀਡੀਆ ਦਾ ਝੂਠ ਜਿਹੜਾ ਨਾ ਉਹ ਇਸ ਵੀ ਉੱਤੇ ਚਲਾ ਗਿਆ ਦਾ। ਬੜਾ ਜੀ ਬੜਾ। ਉਹ ਤੇ ਫੇਰ ਵੀ ਇੱਕ ਚੀਜ਼
ਮੁਆਸ਼ਰੇ ਦੀ ਬਿਹਤਰੀ ਵਾਸਤੇ ਬੋਲਿਆ ਜਾਂਦਾ ਸੀ ਕਿ ਚਲੋ ਬੱਚੇ ਕਿਸੇ ਨਾ ਕਿਸੇ ਤਰੀਕੇ ਨਾਲ ਬਾਜ਼ ਆਉਣ, ਲੇਕਿਨ ਹੁਣ ਸੋਸ਼ਲ ਮੀਡੀਆ ਦੇ 100 ਤਰ੍ਹਾਂ ਦੇ ਝੂਠ ਨੇ ਜਿਨ੍ਹਾਂ ਦਾ ਪਤਾ ਹੀ ਕੋਈ ਨਹੀਂ ਕਿ ਝੂਠ ਹੈ ਕਿ ਮਹਾ ਝੂਠ ਹੈ। ਫਿਰ ਕਹਿਣਾ ਕਰਨਾ ਕਿ ਅਗਰ ਖਾਲੀ ਕੈਂਚੀ ਚਲਾਓਗੇ ਨਾ ਤੇ ਘਰ 'ਚ ਲੜਾਈ ਹੁੰਦੀ ਹੈ, ਜਦਕਿ ਕੋਈ ਐਸਾ ਕੋਈ ਮਸਲਾ ਨਹੀਂ ਕਦੀ ਹੋਇਆ। ਫਿਰ ਕਹਿਣਾ ਜੀ ਅਗਰ ਇਹ ਕਹੀਏ ਨਾ ਅਗਰ ਦੰਦ ਟੁੱਟ ਜੇ ਤੇ ਉਹ ਦੰਦ ਕਿਸੇ ਚੀਜ਼ 'ਚ ਲਪੇਟ ਕੇ ਤੇ ਸੁੱਟੀਏ ਤੇ ਕਹੀਏ ਚਿੜੀਆ ਪੁਰਾਣਾ ਦੰਦ ਲੈ ਜਾ ਤੇ ਨਵਾਂ ਦੇ ਜਾ, ਤੇ ਉਹ ਜਨਾਬ ਨਵਾਂ ਦੰਦ ਜਿਹੜਾ ਸੀ ਨਾ ਉਹ ਆਪਣਾ ਆ ਜਾਂਦਾ ਸੀ। ਫਿਰ ਉਹ ਕਹਿਣਾ ਕਿ ਝੂਠ ਬੋਲੋਗੇ ਤੇ ਜ਼ਬਾਨ ਕਾਲੀ ਹੋ ਜਾਏਗੀ, ਹਾਲਾਂਕਿ ਇਹ ਵੀ ਇੱਕ ਝੂਠ ਸੀ। ਬਿਲਕੁਲ ਹਾਂਜੀ। ਫਿਰ ਕਹਿਣਾ ਕਿ ਅਗਰ ਮੱਛੀ ਖਾਣ ਤੋਂ ਬਾਅਦ ਪਾਣੀ ਪੀਓਗੇ ਨਾ ਤੇ ਉਹ ਮੱਛੀ ਤੁਹਾਡੇ ਪੇਟ 'ਚ ਤੈਰਨਾ ਸ਼ੁਰੂ ਹੋ ਜਾਏਗੀ। ਤੇ ਅਸੀਂ ਜਨਾਬ ਬੜਾ ਜਿਹੜਾ ਨਾ ਉਹ ਪਰੇਸ਼ਾਨ ਹੋਣਾ, ਪਾਣੀ ਨਾ ਪੀਣਾ, ਕਦੀ ਕੈਂਚੀ ਨਾ ਚਲਾਣੀ, ਇਹੋ ਜਿਹਾ ਸੁਣਨੇ ਆ। ਤੇ ਅੱਜ ਅਸੀਂ ਵੇਖਦੇ ਹਾਂ ਕਿ ਉਹਨਾਂ ਚੀਜ਼ਾਂ ਦਾ ਵਜੂਦ ਕੋਈ ਨਹੀਂ, ਲੇਕਿਨ ਵਕਤ ਬੜਾ ਸੋਹਣਾ ਗੁਜ਼ਰਦਾ ਸੀ। ਕੋਈ ਸ਼ੱਕ ਨਹੀਂ ਕਿ ਹੁਣ ਕਿਉਂਕਿ ਵਕਤ ਜਦੀਦ ਆ ਗਿਆ, ਜਦੀਦ ਵਕਤ ਦੇ ਵਿੱਚ ਚੀਜ਼ਾਂ ਹੋਰ ਹੋ ਗਈਆਂ ਨੇ। ਉਦੋਂ ਸਾਡਾ ਵਕਤ ਸਮਾਂ ਗੁਜ਼ਾਰਨ ਦਾ ਇੱਕ ਬਿਹਤਰੀਨ ਤਰੀਕਾ ਸੀ ਔਰ ਇੱਕ ਬਿਹਤਰੀਨ ਤਫਰੀਹ ਸਾਡੇ ਵਾਸਤੇ। ਤੇ ਅਸੀਂ ਅੱਜ ਉਹ ਆਪਣੇ ਵੱਡਿਆਂ ਦੀ ਗੱਲਾਂ ਨੂੰ ਯਾਦ ਕਰਨੇ ਆ ਤੇ ਅਸੀਂ ਬੜਾ ਖੁਸ਼ ਹੁੰਦੇ ਆ, ਸਾਨੂੰ ਬੜਾ ਮਜ਼ਾ ਆਉਂਦਾ ਹੈ। ਤੇ ਅਗਰ ਜੇ ਤੁਹਾਨੂੰ ਵੀ ਕੋਈ ਐਸੀ ਅਫਵਾਹ ਜਾਂ ਐਸੀ ਕੋਈ ਗੱਲ ਯਾਦ ਹੈ ਨਾ ਤੇ ਸਾਡੇ ਇਲਮ ਦੇ ਵਿੱਚ ਇਜ਼ਾਫਾ ਕਰਨਾ ਤੇ ਵੇਖਦੇ ਆ ਕਿਹੜਾ ਦੋਸਤ ਆਪਣੀ ਜ਼ਿੰਦਗੀ ਦੀ ਆਪ ਬੀਤੀ ਔਰ ਆਪਣੀ ਉਸ ਅਫਵਾਹ ਦੀ ਨਿਸ਼ਾਨਦੇਹੀ ਕਰਦਾ ਔਰ ਕਮੈਂਟ ਕਰਕੇ ਦੱਸਦਾ। ਤੇ ਜਿਹੜਾ ਬੰਦਾ ਉਸ ਅਫਵਾਹ ਨੂੰ ਕਮੈਂਟ ਵਿੱਚ ਲਿਖੇਗਾ ਇਨਸ਼ਾਅੱਲਾ ਉਹਨੂੰ ਉਹਦਾ ਜਵਾਬ ਜ਼ਰੂਰ ਦਿੱਤਾ ਜਾਏਗਾ। ਤੇ ਇਹਦੇ ਨਾਲ ਹੀ ਜੀ ਸਾਡਾ ਅੱਜ ਦਾ ਮਜ਼ੇਦਾਰ ਵਲਾਗ ਹੋ ਗਿਆ ਮੁਕੰਮਲ। ਅਗਰ ਵਲਾਗ ਲੱਗੇ ਅੱਛਾ, ਲਾਈਕ ਕਰਨਾ ਨਹੀਂ ਭੁੱਲਣਾ, ਕਮੈਂਟ ਕਰਨਾ ਨਹੀਂ ਭੁੱਲਣਾ। ਤੇ ਇਹਨਾਂ ਦੁਆਵਾਂ ਦੇ ਨਾਲ ਸਾਨੂੰ ਦਵੋ ਇਜਾਜ਼ਤ। ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਅੱਲਾ ਹਾਫਿਜ਼। ਅੱਲਾ ਹਾਫਿਜ਼।